ਅਮਰੀਕਾ ਦੇ 4 ਅਮਰੀਕੀ ਜਿਹੜੇ ਆ ਜੋ ਕਿ ਮੈਕਸੀਕੋ ਨੂੰ ਸੈਰ ਕਰਨ ਦੇ ਲਈ ਗਏ ਸੀਗੇ, ਉਹਨਾਂ ਦੇ ਬਾਰੇ ਇਹ ਰਿਪੋਰਟ ਆ ਰਹੀ ਆ ਵੀ ਉਹ ਕਿਡਨੈਪ ਅਗਵਾ ਜਿਹੜੇ ਉਹ ਕੀਤੇ ਗਏ ਹੋ ਸਕਦੇ ਆ। ਪੋਸੀਬਲ ਕਿਡਨੈਪਿੰਗ ਦੀ ਜਿਹੜੀ ਖਬਰ ਆ ਰਹੀ ਹੈ, FBI ਨੇ ਇਹ ਦੱਸਿਆ ਹੈਗਾ ਆ। ਮੈਟਾਮੋਰਸ ਇਲਾਕਾ ਜਿਹੜਾ US ਤੇ ਮੈਕਸੀਕੋ ਤੇ ਬਾਰਡਰ ਦੇ ਵਾਲੇ ਪਾਸੇ ਆ, ਟੈਕਸਸ ਦੇ ਨਾਲ ਉਸਦਾ ਬਾਰਡਰ ਲੱਗਦਾ ਹੈ, ਬਰਾਊਨਸਵਿਲ ਇਲਾਕੇ ਦੇ ਪਾਸੇ। ਤੇ 4 ਅਮਰੀਕੀ ਜਿਹੜੇ ਕਿ ਡਰਾਈਵ ਕਰਕੇ US ਮੈਕਸੀਕੋ ਦੇ ਬਾਰਡਰ ਨੂੰ ਕ੍ਰਾਸ ਜਿਨ੍ਹਾਂ ਨੇ ਉੱਥੇ ਕੀਤਾ ਸੀ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਗੱਡੀ ਦੇ ਉੱਤੇ, ਗਨ ਪੁਆਇੰਟ ਦੇ ਉੱਤੇ, ਬੰਦੂਕ ਦੀ ਨੋਕ ਦੇ ਉੱਤੇ ਉਹਨਾਂ ਨੂੰ ਕਹਿੰਦੇ ਆ ਵੀ ਪੋਸੀਬਲੀ ਕਿਡਨੈਪ ਕਰ ਲਿਆ ਗਿਆ ਹੋ ਸਕਦਾ ਆ। ਸੈਨ ਐਂਟੋਨੀਓ ਡਿਵੀਜ਼ਨ ਦੇ FBI ਦੇ ਇੰਚਾਰਜ ਸਪੈਸ਼ਲ ਏਜੰਟ ਓਲਿਵ ਰਿਚ ਨੇ ਇਹ ਜਿਹੜਾ ਆ ਕੱਲ ਅਨਾਉਂਸ ਕੀਤਾ ਆ। ਉਹਨਾਂ ਨੇ $10,000 ਦਾ ਇਨਾਮ ਜਿਹੜਾ ਰੱਖਿਆ ਹੈ, ਜਿਹੜਾ ਵੀ ਕੋਈ ਇਹਨਾਂ 4 ਅਮਰੀਕੀਆਂ ਨੂੰ ਲੱਭਣ ਦੇ ਵਿੱਚ ਮਦਦ ਕਰੂਗਾ। ਇੱਕ ਮਿੰਨੀ ਵੈਨ ਦੇ ਵਿੱਚ ਚਿੱਟੇ ਰੰਗ ਦੀ ਮੈਟਾਮੋਰਸ ਟਮੂਲੀਪਾਸ ਇਲਾਕਾ ਜਿਹੜਾ ਆ ਉਧਰ ਗਏ ਸੀਗੇ, ਨਾਰਥ ਕੈਰੋਲੀਨਾ ਦੀ ਉਸ ਦੇ ਉੱਤੇ ਲਾਇਸੈਂਸ ਪਲੇਟ ਸੀਗੀ। ਸੋ ਕਹਿੰਦੇ ਵੀ 4 ਅਮਰੀਕਨ ਉਹਨਾਂ ਨੂੰ ਜਿਹੜਾ ਆ ਆਰਮਡ ਗਨਮੈਨ ਆ, ਉਹਨਾਂ ਨੇ ਜਿਹੜਾ ਮੌਕੇ ਤੋਂ ਅਗਵਾ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਇਨਵੈਸਟੀਗੇਟਰਸ ਜਿਹੜੇ FBI ਦੇ ਆਪਣੇ ਫੈਡਰਲ ਪਾਰਟਨਰਸ ਤੇ ਜਿਹੜੀ ਮੈਕਸੀਕੋ ਦੀ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਦੇ ਨਾਲ ਮਿਲ ਕੇ ਇਹਨਾਂ ਦੀ ਭਾਲ ਦੇ ਵਿੱਚ ਲੱਗੇ ਹੋਏ ਆ। ਮੈਟਾਮੋਰਸ ਇਲਾਕਾ ਜਿਹੜਾ ਹਰਜੋਤ ਸਿੰਘ ਜੀ ਗਲਫ ਦੇ ਡਰੱਗ ਕਾਰਟਲ ਦਾ ਇੱਕ ਬਹੁਤ ਹੀ ਹੌਟ ਪੁਆਇੰਟ ਮੰਨਿਆ ਜਾਂਦਾ ਆ। ਸੋ ਉੱਥੇ ਬਹੁਤ ਸਥਿਤੀ ਹੈਗੀ ਆ। ਸੋ ਕਹਿੰਦੇ ਵੀ ਉੱਥੇ ਜਿਹੜੀ ਵਾਇਲੈਂਸ ਤੇ ਚੱਲਦੇ ਆ, ਬੀਤੇ ਸ਼ੁੱਕਰਵਾਰ US ਕੌਂਸੂਲੇਟ ਨੇ ਅਲਰਟ ਵੀ ਜਿਹੜੇ ਉਹ ਜਾਰੀ ਕੀਤੇ ਸੀਗੇ। ਪਰ ਹੁਣ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਲੋਕ ਵੀ ਅਣਜਾਣ ਰਹਿੰਦੇ ਆ ਜਾਂ ਧਿਆਨ ਨਹੀਂ ਦਿੰਦੇ ਵੀ ਜਦੋਂ ਤੁਹਾਨੂੰ ਪਤਾ ਵੀ ਉੱਥੇ ਹਿੰਸਾ ਵੀ ਹੋ ਰਹੀ ਹੈ ਵੀ ਤੁਸੀਂ ਜਾਓ ਵੀ ਨਾ ਤੇ ਆਪਣਾ ਜਿਹੜਾ ਖੁਦ ਤੁਸੀਂ ਬਚਾਅ ਰੱਖਣਾ। ਇਨਫੈਕਟ ਜਿਹੜਾ ਰਿਵਾਰਡ ਆ ਉਹ $50,000 ਰੱਖ ਕਰ ਦਿੱਤਾ ਗਿਆ ਹੈ। ਸੋ ਕਹਿੰਦੇ ਜੇ ਕਿਸੇ ਨੂੰ ਵੀ ਕੋਈ ਵੀ ਟਿਪਸ ਜਾਂ ਪਤਾ ਹੋਵੇ ਤਾਂ FBI ਦੇ ਨੂੰ ਜਿਹੜੀ ਉਹ ਕਾਲ ਕਰਕੇ ਅਨੋਨਿਮਸਲੀ ਵੀ ਜਿਹੜੀ ਉਹ ਕਾਲ ਕਰ ਸਕਦੇ ਹੋ, ਗੁਪਤ ਰਹਿ ਕੇ ਵੀ ਕਾਲ ਜਿਹੜੀ ਉਹ ਕਰਕੇ ਇਹਨਾਂ ਬਾਰੇ ਦੱਸ ਸਕਦੇ ਆ। ਹੁਣ ਜੇ ਹਰਜੋਤ ਸਿੰਘ ਜੀ ਇਹੀ ਗੱਲ ਕੀਤੀ ਜਾਵੇ, ਇਹ ਤਾਂ ਚਲੋ ਮੰਦਭਾਗੀ ਗੱਲ ਵਾਪਰੀ ਹੈ, ਲੋਕਾਂ ਦੀ ਵੀ ਇੱਥੇ ਆਪਾਂ ਨੂੰ ਸਮਝ ਜਿਹੜੀ ਉਹ ਦਿਖਾਉਣੀ ਆ, ਕਾਮਨ ਸੈਂਸ ਦਿਖਾਉਣ ਵਾਲੀ ਗੱਲ ਆ। ਜਦੋਂ ਅਲਰਟ ਜਾਰੀ ਹੈ ਜਾਣਾ ਨਹੀਂ ਆ। ਹੁਣ ਜੀ ਜੇ ਇੱਥੇ ਇੱਕ ਛੋਟੀ ਉਸ ਤੋਂ ਛੋਟੀ ਗੱਲ ਦੇ ਵਿੱਚ ਆਪਾਂ ਗੱਲ ਕਰੀਏ, ਵੈਦਰ ਅਲਰਟ ਟਾਹੋ ਵਾਲਿਆਂ ਨੇ ਜਾਰੀ ਕੀਤੇ ਸੀ ਕਿ ਭਾਈ ਨਾ ਆਇਓ, ਵੀ ਬਰਫ਼ ਜੀ ਇੰਨੀ ਆ 20 ਫੁੱਟ ਤੱਕ, 12 ਕਿੰਨੇ ਫੁੱਟ ਬਰਫ਼ ਪਈ ਆ ਤੇ ਸਾਰੀ ਦੁਨੀਆ ਉੱਥੇ ਨੂੰ ਤੁਰੀ ਸੀ, ਗੱਡੀਆਂ ਫਸ ਜਾਂਦੀਆਂ ਆ, ਫਿਰ ਕੱਢਣ ਦੇ ਵਿੱਚ ਕਿੰਨਾ ਵਕਤ ਲੱਗਦਾ ਆ, ਕਿਸੇ ਦੀ ਜਾਨ ਜਾ ਸਕਦੀ ਆ, ਕਿਸੇ ਦੀ ਕੋਈ ਐਕਸੀਡੈਂਟ ਜਿਹੜਾ ਉਹ ਹੋ ਸਕਦਾ ਆ। ਸੋ ਭਾਈ ਇਹ ਸਮਝਦਾਰੀ ਜਿਹੜੀ ਉਹ ਵਰਤਣ ਦੀ ਲੋੜ ਆ। ਅੱਗ ਦੇ ਵਿੱਚ ਜਾਣ-ਬੁੱਝ ਕੇ ਛਾਲ ਨਹੀਂ ਜਿਹੜੀ ਉੱਥੇ ਮਾਰਨੀ ਚਾਹੀਦੀ। ਜੀ ਸੋ ਬਿਲਕੁਲ ਇਹ ਟੈਕਸਸ ਵਾਲੀ ਸਾਈਡ ਤੋਂ ਹੋਇਆ। ਜੇ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, US ਮੈਕਸੀਕੋ ਬਾਰਡਰ ਜੋ ਟੈਕਸਸ ਆ, ਉੱਥੋਂ ਜਦੋਂ ਉਹ ਗਏ ਸੀ ਤੇ ਉਹਨਾਂ ਦੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ। ਸਪੈਸ਼ਲ ਏਜੰਟ ਓਲੀਵਰ ਰਿਚ ਜੋ FBI ਦੇ ਇੰਚਾਰਜ ਹੈਗੇ ਸੈਨ ਐਂਟੋਨੀਓ ਡਿਵੀਜ਼ਨ ਦੇ, ਉਹਨਾਂ ਨੇ ਕਿਹਾ ਵੀ ਆਪਾਂ ਜਿਹੜੇ ਸਿਟੀਜ਼ਨਸ US ਦੇ 4 ਆ, ਉਹ ਹਜੇ ਪਤਾ ਨਹੀਂ ਕਿੱਥੇ ਕਿਡਨੈਪ ਕੀਤੇ ਗਏ ਆ, ਮੇਬੀ ਡਰੱਗ ਕਾਰਟੇਲਸ ਨੇ ਕੀਤੇ ਆ, ਤੇ ਉਹਦੇ ਲਈ ਜਿਹੜੀ ਆ ਪੂਰੀ ਬਾਹਦਾਰੀ ਲਾ ਦਾਂਗੇ। ਸੋ ਪੂਰੇ ਜ਼ੋਰ ਸ਼ੋਰ ਨਾਲ ਉਹ ਲੱਗੇ ਹੋਏ ਹੈਗੇ ਆ। ਤੇ ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਐਵਾਕਾਡੋਜ਼ ਨੂੰ ਲੈ ਕੇ, ਕਿਉਂਕਿ USA ਦੇ ਕੁਛ ਕੁ ਜੋ ਫੂਡ ਇੰਸਪੈਕਟਰ ਆ, ਕਿਉਂਕਿ ਸਭ ਤੋਂ ਵੱਧ ਐਵਾਕਾਡੋਜ਼ ਜਿਹੜੇ USA 'ਚ ਆਉਂਦੇ ਆ, ਕੈਲੀਫੋਰਨੀਆ 'ਚ, ਉਹ ਮੈਕਸੀਕੋ ਤੋਂ ਆਉਂਦੇ ਆ। ਸੋ ਇਹਨਾਂ ਨੇ ਆਪਣੇ ਉੱਥੇ ਫੂਡ ਇੰਸਪੈਕਟਰ ਜਿਹੜੇ ਆ ਉਹ ਛੱਡੇ ਹੋਏ ਆ, ਉਹ ਚੈੱਕ ਕਰਦੇ ਆ ਵੀ ਕੋਈ ਕੈਮੀਕਲਸ ਵਗੈਰਾ ਜਾਂ ਹੋਰ ਇਦਾਂ ਦੇ ਤਾਂ ਨਹੀਂ ਯੂਜ਼ ਕਰਦੇ। ਤੇ ਉਹਨਾਂ ਨੂੰ ਥ੍ਰੈਟ ਕੀਤੀ ਸੀ, ਤਾਂ ਇੱਕ ਸਮੇਂ ਇਹਨਾਂ ਨੇ ਕਹਿਤਾ ਸੀ ਵੀ ਅਸੀਂ ਐਵਾਕਾਡੋ ਨਹੀਂ ਖਰੀਦਣੀ। ਸੋ ਬਿਲਕੁਲ ਉਸ ਬੰਦ ਟਾਈਮ ਦੇ ਕਰਤਾ ਉੱਤੇ ਸੀ। ਪੂਰਾ ਐਨ ਸ਼ਟ ਡਾਊਨ ਹੋ ਗਿਆ ਸੀ। ਸੋ ਹੋਪਫੁਲੀ ਆਪਣੇ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਉਹ ਠੀਕ ਠਾਕ ਆਪਣੇ ਪਰਿਵਾਰਾਂ ਕੋਲ ਵਾਪਸ ਆ ਜਾਣਗੇ। ਤੇ ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਇੱਕ ਵਾਰੀ ਫੇਰ ਵੈਖਮਟ ਜੋ ਟਾਊਨ ਆ ਯੂਕਰੇਨ ਦਾ, ਉਸ ਨੂੰ ਕਬਜ਼ੇ ਅੰਦਰ ਕਰਨ ਦੇ ਲਗਭਗ ਨੇੜੇ ਪਹੁੰਚ ਗਿਆ। 90% ਉਹਨਾਂ ਨੇ ਏਰੀਆ ਜੋ ਆ ਰਸ਼ੀਆ ਵਾਲਿਆਂ ਨੇ ਉਹ ਆਪਣੇ ਕਬਜ਼ੇ 'ਚ ਕਰ ਲਿਆ, ਵੈਖਮਟ ਟਾਊਨ ਦਾ। ਯੂਕਰੇਨੀਅਨ ਡਿਫੈਂਸ ਫੋਰਸਿਸ ਹਜੇ ਵੀ ਪੂਰੇ ਜ਼ੋਰ ਸ਼ੋਰ ਨਾਲ ਲੱਗੀਆਂ ਤਾਂ ਹੈਗੀਆਂ ਆ ਵੀ ਅਸੀਂ ਉਹਨਾਂ ਨੂੰ ਪਿੱਛੇ ਕਰਨਾ ਆ, ਪਰ ਕਹਿੰਦੇ ਪਈ ਜੇ ਰੇਸ਼ੋ ਦੇਖੀ ਜਾਵੇ ਉੱਥੇ ਰਸ਼ੀਅਨ ਫੌਜੀਆਂ ਦੀ, ਉਹ ਯੂਕਰੇਨੀਅਨ ਦੇ ਮੁਕਾਬਲੇ 7-1 ਹੈਗੀ ਆ। ਸੋ ਉਹਨਾਂ ਨੇ ਪੂਰੀ ਜ਼ੋਰ ਦੇ ਨਾਲ ਇੱਥੇ ਕਬਜ਼ਾ ਕੀਤਾ। ਤੇ ਜੇ ਆਪਾਂ ਯੂਕਰੇਨ ਤੇ ਰਸ਼ੀਆ ਦੇ ਬਾਰਡਰ ਦੇ ਉੱਤੇ ਜਿਹੜੇ ਸ਼ਹਿਰ ਆ
ਉਹਨਾਂ ਦੀ ਗੱਲਬਾਤ ਕਰਦੇ ਜਾਈਏ, ਲੁਹਾਂਸਕ ਆਲਰੇਡੀ ਰਸ਼ੀਅਨ ਫੋਰਸਿਸ ਦੇ ਕੰਟਰੋਲ 'ਚ ਆ, ਡੋਨਸਟਿਕ ਵੀ ਆ, ਮੈਰੀਪੁਲ ਵੀ ਆ, ਖਰਸਨ ਵੀ ਆ। ਇਹ ਸਾਰੇ ਜਿੱਦਾਂ ਉਹਨਾਂ ਦੇ ਕੁਛ ਨਾ ਕੁਛ ਕੰਟਰੋਲ ਦੇ ਵਿੱਚ ਹੈਗੇ। ਕਰੀਮੀਆ ਜਿਹੜਾ ਉਹ ਉਹਨਾਂ ਨੇ 2014 ਚ ਅਨੈਕਸ ਕਰ ਲਿਆ ਸੀ ਰਸ਼ੀਆ ਵਾਲਿਆਂ ਨੇ ਆਪਣੇ ਅੰਡਰ। ਤੇ ਹੁਣ ਇਸ ਨੂੰ ਲੈ ਕੇ ਯੂਕਰੇਨ ਦੀਆਂ ਫੌਜਾਂ ਜਿਹੜੀਆਂ ਉਹ ਬਾਰ-ਬਾਰ ਜਿੰਨੇ ਵੀ ਦੁਨੀਆ ਦੇ ਮੁਲਕ ਉਹਨਾਂ ਨੂੰ ਕਹਿ ਰਹੇ ਆ ਵੀ ਸਾਡਾ ਸਾਥ ਦਿਓ। ਪਿਛਲੇ ਦਿਨਾਂ 'ਚ ਆਪਾਂ ਪਿਛਲੇ ਵੀਕ ਖਬਰ ਵੀ ਸਾਂਝੀ ਕੀਤੀ ਸੀ ਵੀ ਇੱਕ ਵਾਰੀ ਫੇਰ ਵਾਈਟ ਹਾਊਸ ਨੇ ਹੋਰ ਪੈਸੇ ਜਿਹੜੇ ਆ ਅਨਾਉਂਸ ਕੀਤੇ ਹੈਗੇ ਆ ਜੀ, ਯੂਕਰੇਨੀਅਨ ਫੋਰਸਸ ਦੇ ਲਈ। ਸੋ ਲੜਾਈ ਜਿਹੜੀ ਆ ਕਾਫੀ ਵੈਖਮਟ ਵਾਲਾ ਏਰੀਆ ਆ ਉੱਥੇ ਤੇਜ਼ ਹੋਈ ਪਈ। ਜੀ, ਬਿਲਕੁਲ।